ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। ਜਿਵੇਂ ਆਪ ਜੀਆਂ ਨੂੰ ਪਤਾ ਹੈ 20 ਅਪ੍ਰੈਲ ਆ ਰਹੀ ਔਰ 20 ਅਪ੍ਰੈਲ ਨੂੰ ਗੁਰਦੁਆਰਾ ਪਹੁਵਿੰਡ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਜਨਮ ਅਸਥਾਨ ਦੇ ਉੱਤੇ ਰਹਿਣ ਸਬਾਈ ਸਮਾਗਮ ਰੱਖਿਆ। ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਨਿਮਰਤਾ ਸਹਿਤ ਬੇਨਤੀ ਕਿ ਵਹੀਰਾਂ ਘੱਤ ਕੇ 200 400 500 ਪ੍ਰੇਮੀਆਂ ਨੂੰ ਪ੍ਰੇਰਨਾ ਕਰਕੇ ਭਾਵੇਂ ਆਪਣੇ ਦਸਵੰਧ ਵਿੱਚੋਂ ਤੁਹਾਨੂੰ ਗੱਡੀਆਂ ਕਰਨੀਆਂ ਪੈਣ, ਟਰੱਕ ਕਰਨੇ ਪੈਣ, ਬੱਸਾਂ ਕਰਨੀਆਂ ਪੈਣ, ਸਭ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਔਰ ਤੁਹਾਨੂੰ ਸਭ ਨੂੰ ਪਤਾ ਹੈ ਜਿਸ ਜਗ੍ਹਾ ਤੇ ਵੀ ਅਸੀਂ ਰਹਿਣ ਸਬਾਈ ਸਮਾਗਮ ਕਰਦੇ ਹਾਂ ਉੱਥੇ ਬਾਬਾ ਦੀਪ ਸਿੰਘ ਜੀ ਪ੍ਰਤੱਖ ਵਰਤਦੇ ਨੇ। ਇਹ ਤੇ ਬਾਬਾ ਦੀਪ ਸਿੰਘ ਜੀ ਦਾ ਸਥਾਨ ਹੈ। ਇੱਥੇ ਇੱਕ ਰਾਤ ਦੇ ਬਦਲੇ ਪਤਾ ਨਹੀਂ ਕਿੰਨੀਆਂ ਕੁ ਸਾਡੀਆਂ ਦੁੱਖਾਂ ਦੀਆਂ ਰਾਤਾਂ ਖੰਡੇ ਵਾਲੇ ਬਾਪੂ ਜੀ ਨੇ ਕੱਟਣੀਆਂ ਨੇ। ਔਰ ਮੈਂ ਗੁਰੂ ਪਿਤਾ ਜੀ ਦੀ ਗੋਦੀ ਵਿੱਚ ਬੈਠਾ ਕਹਿ ਰਿਹਾ, ਪਿਛਲੇ ਸਾਲ ਜਦੋਂ ਅਸੀਂ ਰਹਿਣ ਸਬਾਈ ਸਮਾਗਮ ਰੱਖਿਆ ਸੀ 2 ਸਰੀਰ ਮੈਨੂੰ ਇਹੋ ਜਿਹੇ ਮਿਲੇ ਸੀ ਜਿਹੜੇ ਵੀਲ ਚੇਅਰ ਦੇ ਉੱਤੇ ਸੀ, ਜੋ ਕਮਰ ਤੋਂ ਥਲਵਾਂ ਹਿੱਸਾ ਉਹਨਾਂ ਦਾ ਕੰਮ ਨਹੀਂ ਸੀ ਕਰਦਾ। ਤੇ ਕੁਝ ਮਹੀਨਿਆਂ ਦੇ ਬਾਅਦ ਰਹਿਣ ਸਬਾਈ ਹੋਣ ਤੋਂ ਕੁਝ ਮਹੀਨਿਆਂ ਦੇ ਬਾਅਦ ਇੱਕ ਪਰਿਵਾਰ ਦਾ ਜੋ ਸਾਨੂੰ ਸੁਣਿਆ ਮਿਲਿਆ ਕਿ ਜਿਹੜਾ ਵੀਲ ਚੇਅਰ ਤੇ ਸੀ ਸਾਡੇ ਘਰ ਦਾ ਮੈਂਬਰ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਨੇ ਤਰਸ ਕੀਤਾ, ਰਹਿਮਤ ਕੀਤੀ, ਉਹ ਬਿਲਕੁਲ ਤੰਦਰੁਸਤ ਹੋ ਗਿਆ। ਇਹ ਮੇਰੀ ਬੇਨਤੀ ਹੈ, ਇਹ ਕੋਈ ਅਤ ਕਥਨੀ ਵਾਲੀ ਗੱਲ ਨਹੀਂ। ਜੇ ਉਹ ਪਰਿਵਾਰ ਹਾਜ਼ਰ ਹੋਏਗਾ ਸੰਗਤ ਦੇ ਵਿੱਚ ਵੀ ਉਹ ਪਰਿਵਾਰ ਨੂੰ ਖੜਾ ਕਰਾ ਦੇਵਾਂਗੇ ਕਿ ਬਾਬਾ ਦੀਪ ਸਿੰਘ ਜੀ ਕਿਵੇਂ ਪ੍ਰਤੱਖ ਹੋ ਕੇ ਵਰਤਦੇ ਨੇ। ਔਰ ਇਹਦਾ ਕੋਈ ਗਲਤ ਮੈਸੇਜ ਵੀ ਨਾ ਆਪਣੇ ਅੰਦਰ ਵਸਾ ਲੈਣਾ ਕਿ ਜਦੋਂ ਵੀ ਕੋਈ ਰੋਗ ਲੱਗੇ ਤੇ ਅਸੀਂ ਦਵਾਈ ਨਹੀਂ ਖਾਣੀ। ਗੱਲ ਬਸ ਇੰਨੀ ਹੈ, ਦਵਾਈ ਖਾਣੀ ਪਰ ਨਿਤਨੇਮ ਵਧਾ ਕੇ ਆਸਰਾ ਦਵਾਈ ਦਾ ਨਹੀਂ ਤੱਕਣਾ, ਖੰਡੇ ਵਾਲੇ ਬਾਪੂ ਜੀ ਦਾ ਤੱਕਣਾ। ਫਿਰ ਆਪੇ ਉਹ ਰਹਿਮਤਾਂ ਕਰਦੇ ਨੇ, ਆਪੇ ਉਹ ਬਖਸ਼ਿਸ਼ਾਂ ਕਰਦੇ ਨੇ। ਆਓ 20 ਤਰੀਕ ਨੂੰ ਵੱਧ ਤੋਂ ਵੱਧ ਸਾਰੇ ਪਰਿਵਾਰਕ ਮੈਂਬਰ ਸਾਰੇ ਰੁਝੇਵਿਆਂ ਨੂੰ ਛੱਡ ਕੇ ਜੋ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦਾ ਜਨਮ ਅਸਥਾਨ ਪਹੁਵਿੰਡ ਸਾਹਿਬ ਜੋ ਪਹੁੰਚਣ ਦੀ ਕਿਰਪਾਲਤਾ ਕਰੋ। ਇਹ ਅਸਥਾਨ ਭਿੱਖੀਵਿੰਡ ਦੇ ਨੇੜੇ ਗੂਗਲ ਤੇ ਤੁਸੀਂ ਸਰਚ ਕਰ ਲਓਗੇ, ਸਾਰੀ ਡਿਟੇਲ ਆ ਜਾਏਗੀ। ਤੇ ਜੇ ਕਿਸੇ ਨੂੰ ਨਾ ਪਤਾ ਲੱਗੇ, ਉਹ ਦੁਪਹਿਰੀ 3 ਵਜੇ ਦੇ ਕਰੀਬ ਸਾਰੇ ਪ੍ਰੇਮੀ ਦੁਪਹਿਰੀ 3 ਵਜੇ ਦੇ ਕਰੀਬ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਜਾਣ। ਉੱਥੋਂ ਫਿਰ ਗੱਡੀਆਂ ਦਾ ਪ੍ਰਬੰਧ ਹੋਏਗਾ ਜਿਹੜੀਆਂ ਤੁਹਾਨੂੰ ਪਹੁਵਿੰਡ ਸਾਹਿਬ ਲੈ ਵੀ ਜਾਣਗੀਆਂ ਔਰ ਵਾਪਸੀ ਛੱਡ ਵੀ ਦੇਣਗੀਆਂ। ਔਰ ਯਾਦ ਰੱਖਿਓ, ਮੌਸਮ ਭਾਵੇਂ ਜਿਹੋ ਜਿਹਾ ਮਰਜ਼ੀ ਬਣ ਜੇ, ਬਾਰਿਸ਼ ਵਾਲਾ ਬਣ ਜੇ, ਜਿਹੋ ਜਿਹਾ ਮਰਜ਼ੀ, ਜਦੋਂ ਵੱਡੀਆਂ ਬਖਸ਼ਿਸ਼ਾਂ ਲੈਣੀਆਂ ਤੇ ਆਹ ਚੀਜ਼ਾਂ ਦੀ ਪਰਵਾਹ ਨਹੀਂ ਆਪਾਂ ਕਰਨੀ। ਆਓ ਇੱਕ ਰਾਤ ਬਾਬਾ ਦੀਪ ਸਿੰਘ ਜੀ ਦੇ ਲੇਖੇ ਲਾਈਏ ਔਰ ਬਾਪੂ ਖੰਡੇ ਵਾਲੇ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ, ਆਪਣੇ ਜਨਮਾਂ ਦੇ ਦੁੱਖਾਂ ਤਕਲੀਫਾਂ ਨੂੰ ਕਟਾਈਏ। ਔਰ ਇਹ ਸਾਰਾ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਅਫੀਸ਼ੀਅਲ ਚੈਨਲ ਦੇ ਉੱਤੇ ਔਰ PTC ਸਿਮਰਨ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵੱਧ ਤੋਂ ਵੱਧ ਇਸ ਮੈਸੇਜ ਨੂੰ ਸ਼ੇਅਰ ਕਰ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਰੇ ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸੰਗਤ ਰੂਪੀ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਨਿਵਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਰੋਜ਼ਾਨਾ ਦੀ ਤਰ੍ਹਾਂ ਜ਼ਰੂਰੀ ਬੇਨਤੀਆਂ, ਉਹ ਬੇਨਤੀਆਂ ਜਿਹੜੀਆਂ ਸਾਡੀ ਅੰਦਰਲੀ ਵੀ ਤੇ ਬਾਹਰੀ ਵੀ ਤਰੱਕੀ ਕਰਾਉਂਦੀਆਂ ਨੇ, ਉਹ ਕਰਕੇ ਫਿਰ ਮੈਂ ਸ਼ਬਦ ਪੜਾਂਗਾ। ਇੱਕ ਵਾਰੀ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਹਿਲੀ ਬੇਨਤੀ ਸੁਣਿਓ, ਪਹਿਚਾਨ ਵੱਡੇ ਲੋਕਾਂ ਦੇ ਨਾਲ ਨਹੀਂ। ਸੁਣਿਓ, ਅਸੀਂ ਕਈ ਵਾਰੀ ਪਹਿਚਾਨ ਬਣਾਉਂਦੇ ਆ ਨਾ, ਰਿਸ਼ਤਾ ਜੋੜਦੇ ਆ, ਫਲਾਣਾ ਮੇਰਾ ਵੱਡਾ ਮਿੱਤਰ ਏ, ਫਲਾਣਾ ਮੇਰਾ ਮਿੱਤਰ ਏ, ਉਹਦੀ ਪਹਿਚਾਨ ਹੈ। ਪਹਿਚਾਨ ਵੱਡੇ ਲੋਕਾਂ ਦੇ ਨਾਲ ਨਹੀਂ, ਬਲਕਿ ਮੁਸ਼ਕਲ ਦੇ ਵਿੱਚ ਸਾਥ ਦੇਣ ਵਾਲਿਆਂ ਦੇ ਨਾਲ ਹੋਣੀ ਚਾਹੀਦੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਫੇਸਬੁੱਕ ਤੇ 5000 ਬੰਦਾ ਦੋਸਤ ਹੈ ਮੇਰਾ, ਕਈ ਵਾਰੀ ਕਹਿੰਦੇ 5000 ਫਰੈਂਡ ਨੇ ਮੇਰੇ, ਪਰ ਮੁਸ਼ਕਲ ਵੇਲੇ ਤੇ ਇੱਕ ਵੀ ਕੰਮ ਨਹੀਂ ਆਇਆ ਨਾ। ਹਾਂਜੀ, ਸਚਾਈ ਹੈ ਨਾ, ਸਚਾਈ। ਪਹਿਚਾਨ ਵੱਡੇ ਲੋਕਾਂ ਦੇ ਨਾਲ ਨਹੀਂ, ਬਲਕਿ ਮੁਸ਼ਕਲ ਦੇ ਵਿੱਚ ਸਾਥ ਦੇਣ ਵਾਲਿਆਂ ਦੇ ਨਾਲ ਹੋਣੀ ਚਾਹੀਦੀ ਹੈ। ਮੁਸ਼ਕਲ ਦੇ ਵਿੱਚ ਸਾਥ, ਸੱਚੀ ਗੱਲ ਹੈ।
ਜ਼ਿੰਦਗੀ ਦੇ ਵਿੱਚ ਕਈ ਵਾਰੀ ਇਹੋ ਜਿਹੇ ਮਿੱਤਰ ਮਿਲਦੇ ਵੀ ਨੇ ਜਿਹੜੇ ਮੁਸ਼ਕਲ ਦੇ ਵਿੱਚ ਨਾਲ ਖੜੇ ਹੁੰਦੇ ਨੇ, ਇਹੋ ਜਿਹੇ ਹੁੰਦੇ ਵੀ ਨੇ। ਪਰ ਪਿਆਰਿਓ, ਉਹਨਾਂ ਦਾ ਸਾਥ ਵੀ ਕੇਵਲ ਸਾਵਾਂ ਤੱਕ ਹੀ ਸੀਮਤ ਹੈ ਨਾ। ਜੇ ਮੰਨ ਲਓ ਬੜਾ ਹੀ ਪਿਆਰ ਕਰਦੇ ਨੇ, ਬੜਾ ਸਾਥ ਦਿੰਦੇ, ਸਾਵਾਂ ਤੱਕ ਹੀ ਹੈ ਨਾ ਸਾਥ ਸੀਮਤ। ਉਹਦੇ ਪਹਿਲੇ ਨਿਕਲ ਗਏ ਤਾਂ ਵੀ ਸਾਥ ਛੁੱਟਣਾ, ਤੇਰੇ ਪਹਿਲੇ ਨਿਕਲ ਗਏ ਤਾਂ ਵੀ ਸਾਥ ਛੁੱਟਣਾ। ਪਰ ਇੱਕ ਪਹਿਚਾਨ ਇਹੋ ਜਿਹੀ ਏ, ਇੱਕ ਮਿੱਤਰ ਇਹੋ ਜਿਹਾ ਜਿਹੜਾ ਜਿਉਂਦਿਆਂ ਜੀ ਵੀ ਬਾਂਹ ਫੜ ਕੇ ਰੱਖਦਾ ਤੇ ਮਰਨ ਤੋਂ ਬਾਅਦ ਵੀ ਸਾਥ ਨਿਭਾਉਂਦਾ ਹੈ। ਉਹ ਮਿੱਤਰ ਦਾ ਨਾਮ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜਿਹੜੇ ਤੇਰੇ ਉੱਤੇ ਮੁਸ਼ਕਲ ਦਾ ਸਮਾਂ ਬਣਦਾ, ਹਰ ਜਗ੍ਹਾ ਦੇ ਉੱਤੇ ਤੇਰਾ ਸਾਥ ਦੇਣ ਲਈ ਤਿਆਰ ਹੁੰਦੇ ਨੇ, ਉਹ ਮਿੱਤਰ ਦਾ ਨਾਮ ਆਖੋ ਧੰਨ ਬਾਬਾ ਦੀਪ ਸਿੰਘ ਜੀ। ਦੀਪ ਸਿੰਘ ਜੀ। ਉਹਨਾਂ ਦੇ ਨਾਲ ਆਪਣੀ ਪਹਿਚਾਨ ਵਧਾਉਣ ਦੀ ਕੋਸ਼ਿਸ਼ ਕਰ। ਜਿੰਨੀ ਪਹਿਚਾਨ ਵਧਾ ਸਕਦਾ ਉਹਨਾਂ ਦੇ ਨਾਲ ਵਧਾਉਣ ਦੀ ਕੋਸ਼ਿਸ਼ ਕਰ। ਤੇ ਉਹਨਾਂ ਦੇ ਨਾਲ ਜਾਣ ਪਛਾਣ ਬਣੇਗੀ ਉਦੋਂ ਜਦੋਂ ਤੂੰ ਬਾਣੀ ਨਾਲ ਜੁੜੇਂਗਾ, ਜਦੋਂ ਤੂੰ ਸਿਮਰਨ ਦੇ ਨਾਲ ਜੁੜੇਂਗਾ, ਜਦੋਂ ਤੂੰ ਅੰਮ੍ਰਿਤ ਵੇਲੇ ਨਾਲ ਜੁੜੇਂਗਾ, ਜਦੋਂ ਤੂੰ ਆਹ ਕੀਰਤਨ ਨਾਲ ਜੁੜੇਂਗਾ, ਕਥਾ ਨਾਲ ਜੁੜੇਂਗਾ, ਸਤ ਸੰਗਤ ਵਿੱਚ ਭੱਜ ਭੱਜ ਕੇ ਆਏਂਗਾ, ਫਿਰ ਉਹਨਾਂ ਨਾਲ ਤੇਰੀ ਜਾਣ ਪਛਾਣ ਬਣਨੀ ਸ਼ੁਰੂ ਹੋ ਜਾਏਗੀ। ਹੈ ਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਸੁਣ ਲਓ, ਇਹ ਵੀ ਬੜੀ ਕੰਮ ਆਏਗੀ। ਔਰ ਜਿੰਨੀਆਂ ਮੈਂ ਗੱਲਾਂ ਕਰਦਾ ਸਭ ਨੂੰ ਪਤਾ ਘਰੇਲੂ ਲੈਵਲ ਦੀਆਂ ਕਰੀਦੀਆਂ ਨੇ, ਘਰੇਲੂ ਤੌਰ ਦੀਆਂ। ਮੈਂ ਵੀ ਗ੍ਰਸਤੀ ਹਾਂ, 3 ਬੱਚੇ ਨੇ ਮੇਰੇ, ਤੁਸੀਂ ਵੀ ਬੱਚਿਆਂ ਵਾਲੇ ਬੈਠੇ ਹੋ। ਸੁਣਿਓ, ਜਿੰਨੀਆਂ ਗੱਲਾਂ ਅਸੀਂ ਕਰਦੇ ਹਾਂ ਘਰੇਲੂ ਲੈਵਲ ਦੀਆਂ ਕਰਦੇ ਹਾਂ, ਘਰੇਲੂ ਲੈਵਲ ਦੀਆਂ। ਅਗਲੀ ਗੱਲ ਬੜੀ ਤੁਹਾਨੂੰ ਮੈਂ ਕਹਿੰਦਾ ਤਸੱਲੀ ਵੀ ਦੇਵੇਗੀ ਔਰ ਇੰਨੀ ਕੰਮ ਆਏਗੀ। ਹੋ ਸਕਦਾ ਕਈ ਸਾਡੇ ਝਗੜੇ ਅੰਦਰੋਂ ਨਿਕਲ ਜਾਣ। ਜਦੋਂ ਤੁਹਾਡੇ ਮਨ ਦੇ ਅੰਦਰ ਕਿਸੇ ਦੇ ਲਈ ਨਫ਼ਰਤ ਪੈਦਾ ਹੋਣ ਲੱਗੇ ਨਾ, ਨਫ਼ਰਤ, ਫਲਾਣਾ ਮੇਰਾ ਜੀਏ ਤੇ ਬੜਾ ਹੀ ਭੈੜਾ ਹੈ ਜੀ, ਕਿਸੇ ਦੇ ਪ੍ਰਤੀ ਤੁਹਾਡੇ ਅੰਦਰ ਜਦੋਂ ਮਨ ਵਿੱਚ ਨਫ਼ਰਤ ਪੈਦਾ ਹੋਣ ਲੱਗੇ, ਮੇਰੇ ਅੰਦਰ ਵੀ ਕਈ ਵਾਰੀ ਇਹੋ ਜਿਹੀ ਚੀਜ਼ ਆ ਜਾਂਦੀ ਹੈ। ਮੈਂ ਵੀ ਤਾਂ ਇਨਸਾਨ ਹੀ ਹਾਂ ਨਾ। ਅੱਛਾ, ਉਹਨੇ ਇਦਾਂ ਕੀਤਾ ਮੇਰੇ ਨਾਲ, ਮਨ ਗਵਾਹੀ ਦੇਣ ਲੱਗਦਾ, ਇਹ ਤੇ ਬੜਾ ਹੀ ਭੈੜਾ ਬੰਦਾ ਹੈ, ਛੱਡ ਯਾਰ ਇਹਦਾ ਕੀ ਕਰਨਾ ਆਪਾਂ, ਇਹ ਹਰ ਵੇਲੇ ਤੰਗ ਹੀ ਕਰਦਾ। ਜਦੋਂ ਕਿਸੇ ਦੇ ਪ੍ਰਤੀ ਮਨ ਵਿੱਚ ਨਫ਼ਰਤ ਪੈਦਾ ਹੋਣ ਲੱਗੇ ਤੇ ਉਸੇ ਵੇਲੇ ਉਹਦੀਆਂ ਅੱਛਾਈਆਂ ਯਾਦ ਕਰਨੀਆਂ ਸ਼ੁਰੂ ਕਰ ਦਿਆ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਉਸੇ ਵੇਲੇ ਉਹਦੀਆਂ ਅੱਛਾਈਆਂ, ਉਹਦੀਆਂ ਚੰਗਿਆਈਆਂ ਯਾਦ ਕਰਨੀਆਂ ਸ਼ੁਰੂ ਕਰ ਦਿਆ ਕਰੋ। ਨਹੀਂ ਯਾਰ, ਭਾਵੇਂ ਇਹਦੇ ਅੰਦਰ ਆਹ ਖੋਟ ਏ, ਪਰ ਫਲਾਣੇ ਵੇਲੇ ਮੇਰੇ ਨਾਲ ਵੀ ਤੇ ਖਲੋਤਾ ਸੀ ਨਾ। ਹੈ ਜੀ, ਹੁਣ ਸਿਚੁਏਸ਼ਨ ਕੁਝ ਹੋਰ ਬਣ ਗਈ ਏ, ਪਰ ਫਲਾਣੇ ਵੇਲੇ ਇਹਨੇ ਮੇਰੀ ਹੈਲਪ ਵੀ ਤੇ ਕੀਤੀ ਸੀ ਨਾ। ਉਹਦੀਆਂ ਚੰਗਿਆਈਆਂ ਯਾਦ ਕਰਨੀਆਂ ਸ਼ੁਰੂ ਕਰ ਦਿਆ ਕਰੋ। ਹੋ ਸਕਦਾ ਉਹ ਨਫ਼ਰਤ ਪੈਦਾ ਹੋਣ ਵਾਲਾ ਕੰਮ ਥੋੜਾ ਜਿਹਾ ਘਟ ਜੇ ਅੰਦਰੋਂ। ਹੈ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇਹਦਾ ਨਹੀਂ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਪਰਮੇਸ਼ਰ ਮੌਸਮ ਬਦਲਦਾ ਹੈ, ਕੁਦਰਤ ਦਾ ਪਤਾ ਨਹੀਂ ਲੱਗਦਾ, 1 ਮਿੰਟ 'ਚ ਕੀ ਮਾਹੌਲ ਬਣ ਜਾਂਦਾ, ਮੌਸਮ ਕਿਹੋ ਜਿਹਾ ਹੋ ਜਾਂਦਾ। ਮੈਨੂੰ ਤੇ ਇੱਥੇ ਜਦੋਂ ਮੈਂ ਆਇਆ, ਮੈਨੂੰ ਗੁਰਮੁਖ ਕਹਿੰਦੇ ਜੀ ਇੱਥੇ 3 W ਨੇ, ਉਹਨਾਂ ਦਾ ਪਤਾ ਨਹੀਂ ਲੱਗਦਾ। ਮੈਨੂੰ ਪਹਿਲੇ ਗੱਲ ਸਮਝ ਨਹੀਂ ਆਈ, ਤੁਹਾਨੂੰ ਸਮਝ ਆ ਗਈ ਹੋਣੀ। ਕਹਿੰਦੇ ਜੀ ਇੱਕ ਵੈਦਰ ਦਾ ਨਹੀਂ ਪਤਾ ਲੱਗਦਾ, ਕੀ ਦਾ ਕੀ ਬਣ ਜਾਂਦਾ। ਦੂਜਾ ਵਰਕ ਦਾ ਨਹੀਂ ਪਤਾ ਲੱਗਦਾ, ਕਦੋਂ ਕੰਮ ਮਿਲਣਾ ਹੈ ਤੇ ਕਦੋਂ ਮਿਲੇ ਹੋਏ ਕੰਮ ਨੇ ਹੱਥੋਂ ਚਲੇ ਵੀ ਜਾਣਾ। ਤੇ ਤੀਜਾ ਵਾਈਫ ਦਾ। ਮੈਂ ਕਿਹਾ ਵਾਈਫ ਦਾ ਇਹ ਕੀ ਚੱਕਰ? ਤੇ ਕਹਿੰਦੇ ਜੀ ਇੱਥੇ ਮਾਹੌਲ ਪਤਾ। ਮੈਂ ਕਿਹਾ ਹਾਂ, ਜਿਹੜੇ ਗੁਰਮਤ ਨਾਲੋਂ ਟੁੱਟੇ ਹੋਏ ਨੇ ਨਾ, ਉਹਨਾਂ ਦਾ ਮਾਹੌਲ ਭਾਵੇਂ ਨਾ ਪਤਾ ਲੱਗੇ, ਪਰ ਜਿਹੜੀਆਂ ਭੈਣਾਂ ਬੀਬੀਆਂ, ਜਿਹੜੇ ਵੀਰ ਗੁਰਮਤ ਦੇ ਦਾਇਰੇ ਵਿੱਚ ਆਏ ਹੋਏ ਨੇ ਨਾ, ਉਹ ਮਰਦੇ ਮਰ ਜਾਂਦੇ ਨੇ। ਜਿਹਦੇ ਨਾਲ 4 ਲਾਵਾਂ ਲਿੱਤੀਆਂ ਨੇ ਨਾ, ਉਹਦੇ ਨਾਲ ਸਾਥ ਨਿਭਾਉਂਦੇ ਹੀ ਨਿਭਾਉਂਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਮੈਂ ਕਿਹਾ ਵੈਦਰ ਤੇ ਵਰਕ ਬਾਰੇ ਤੇ ਮੈਂ ਮੰਨ ਲਿਆ, ਤੇ ਜਿਹੜਾ ਵਾਈਫ ਹੈ ਉਹਨਾਂ ਦੇ ਲਈ ਇਹ ਹੋ ਸਕਦੀ ਹੈ ਚੀਜ਼, ਜਿਹੜੇ ਗੁਰਮਤ ਤੋਂ ਟੁੱਟੇ ਹੋਏ ਨੇ ਉਹਨਾਂ ਲਈ। ਪਰ ਜਿਹੜੀਆਂ ਭੈਣਾਂ ਰੰਗੀਆਂ ਰੂਹਾਂ ਬੈਠੀਆਂ ਜਾਂ ਆ ਜਿਹੜੇ ਗੁਰਮੁਖ ਸੰਗਤ ਵਿੱਚ ਆ ਗਏ, ਉਹ ਤੇ ਕਹਿੰਦੇ ਨੇ ਜਿਹਦੇ ਨਾਲ ਮੈਂ 4 ਲਾਵਾਂ ਲਈਆਂ ਨੇ ਨਾ ਦਾਤਿਆ,
बस ये नाल ही निभा लवी है जी। एक किरपा है, शुक्र है ਜਿਹੜੇ सत संगत के किले विच जुड़े ने उन्हां दे घरां चों आ खुशबू आउंदी है। गुरमत दे दायरे दे विच ਜਿਹੜੇ ਰਹਿੰਦੇ ने ना उन्हां दे घरां विच तलाक नहीं हुंदे। जे मान लो एक साथी दी दूजे साथी नाल नहीं भी बनदी ना, वो कहंदा मैं हर हाल च एडजस्ट कर लांगी जां कर लांगा, पर निभाउणी इहदे नाल ही है, क्योंकि मालक ने मेरे कर्मां च लिखिया ही ये सी जां लिखी ये सी। सुणिओ ध्यान नाल। तो खैर जिहड़ी मैं गल करन लगा, परमेशर एक सैकेंड दे विच मौसम बदल सकदा है। कुदरत वड्डी नहीं हुंदी, कुदरत नूं बनाउण वाला करता वड्डा है, जिन्हें सारी कुदरत बनाई, सारी कायनात बनाई, सारी सृष्टि सजी है, वो वड्डा है। हुण सुणिओ जिहड़ी मैं गल करन लगा, ते गल सुण के तगड़ा जकारा आवे तुहाडे वल्लों, तुहानूं अपने गुरु रामदास बाबा दीप सिंह दे उत्ते माण आएगा। माण माण कहंदे जेड़ा मौसम बदल सकदा है ना, वो ढिल ना कर, ओहदे नाल जुड़न विच ओहदे उत्ते पूरा विश्वास रख, ओहदे उत्ते पूरा भरोसा रख। जेड़ा मौसम बदलदा है वो तेरे मुकद्दर भी बदल सकदा है। बोल वाह वाह। सो निहाल सत श्री अकाल। जेड़ा मौसम बदल सकदा है ना, वो तेरे मुकद्दर भी बदल सकदा है, तेरी किस्मत भी बदल सकदा है। एवें ढेरियां ना ढा, ढेरियां ना ढा, वो तेरी किस्मत तेरे मुकद्दर बदल सकदा है। ਜਿਹੜੀ ਦਾਤ तेरे मुकद्दर विच नहीं भी लिखी ना, ਉਹਦੇ ਨਾਲ भी तेरियां ਝੋਲੀਆਂ भर सकदा है। ਉਹਦੇ ਉੱਤੇ पूर्ण विश्वास रख, ਉਹਦੇ ਉੱਤੇ पूर्ण भरोसा रख। है जी, आखो धन गुरु रामदास जी, धन गुरु रामदास जी, धन गुरु रामदास जी, धन गुरु रामदास जी। प्यार न लखो ने जी, धन बाबा दीप सिंह आप जी। सवरो परिवार सवारो, समाज आपे ही सवर जाएगा। प्यार नाल फतेह बुला दियो जी। वाहिगुरु जी का खालसा, वाहिगुरु जी की फतेह। अज जिहड़ा मैं शब्द पढ़ना है, गुरु अर्जन देव पातशाह जी दे प्यारे मिठड़े बोल, गुरु ग्रंथ साहिब जी दे 624 625 नंबर अंग दे उत्ते दर्ज। हर जियो निमाणिया तो माण, नचीजिया चीज करे मेरा गोबिंद, तेरी कुदरत कहो कुरबान। सारी संगत प्यार दे विच ए मेरे नाल नाल शब्द पढ़ियो, कोई रसना मंझी न रहे जी। हर जियो हर जियो निमाणिया तू मान, हर जियो हर जियो निमाणिया तू मान। हर जियो हर जियो निमाणिया तू मान, हर जियो हर जियो निमाणिया तू मान। नचीजिया चीज करे मेरा गोविंद, तेरी कुदरत का कुर्बान। पढ़ो। नचीजिया चीज करे मेरा गोविंद, तेरी कुदरत को कुर्बान, तेरी कुदरत को कुर्बान।
ਹਰ ਜੀਓ ਨਿਮਾਣਿਆ ਤੂੰ ਮਾਣ। ਗਈ ਪਹਾੜ ਬੰਦੀ ਛੋੜ ਨਿਰੰਕਾਰ ਦੁਖਦਾਰੀ। ਗਈ ਪਹਾੜ ਬੰਦੀ ਛੋੜ ਨਿਰੰਕਾਰ ਦੁਖਦਾਰੀ। ਧਰਮ ਨ ਜਾਣਾ ਧਰਮ ਨ ਜਾਣਾ ਲੋਭੀ ਮਾਇਆ ਤਾਰੀ। ਨਾਮ ਪਰਿਓ ਭਗਤ ਗੋਬਿੰਦ ਕਾ ਇਹ ਰਾਖੋ ਪੈਜ ਤੁਮਾਰੀ। ਇਹ ਰਾਖੋ ਪੈਜ ਤੁਮਾਰੀ ਪੈਜ ਤੁਮਾਰੀ। ਹਰ ਜੀਓ ਹਰ ਜੀਓ ਨਿਮਾਣਿਆ ਤੂੰ ਮਾਣ। ਹਰ ਜੀਓ ਹਰ ਜੀਓ ਨਿਮਾਣਿਆ ਤੂੰ ਮਾਣ। जैसा बालक पाए सुभाई लख अपराध कमावे। पढ़ो। जैसा बालक पाए सुभाई लख अपराध कमावे। करि उपदेश छिड़के बहुपाती बहुड़ पिता गल लावे। सारे मिल के बोलो जी। करि उपदेश छिड़के बहुपाती बहुड़ पिता गल लावे। पिछले औगण बख्श ले प्रभु आगे मार्ग पावे। आगे मार्ग पावे मार्ग पावे। हर जियो हर जियो निमाणिया तू मान। हर जियो हर जियो निमाणिया तू मान।
हर अंतर जामी सब बिद जाने, ता किस पे आँख सुनाइए। बोलो। हर अंतर जामी सब बिद जाने, ता किस पे आँख सुनाइए। कहने कथन न पीजे गोबिंद, हर पावे पैज रखाइए। कहने कथन न पीजे गोबिंद, हर पावे पैज रखाइए। अवर ओट में सगली देखी, एक तेरी ओट रहाइए। एक तेरी ओट रहाइए, रहाइए। हर जियो, हर जियो ने माणिया तू मान। हर जियो, हर जियो निमाणिया तू मान। होए दयाल कृपाल प्रभ ठाकुर, आपे सुने बेनंती। पढ़ियो। होए दयाल कृपाल प्रभ ठाकुर, आपे सुने बेनंती। पूरा सतगुर मेल मिलावे, सब चूके मन की चिंती। बोलो। पूरा सतगुर मेल मिलावे, सब चूके मन की चिंती। हर हर नाम अवखद मुख पाया, जन नानक सुख वसंती। जन नानक सुख वसंती, सुख वसंती। हर जियो, हर जियो ने माणिया तू मान। हर जियो, हर जियो निमाणिया तू मान। न चीज अचीज करे मेरा गोविंद, तेरी कुदरत का कुर्बान। न चीज अचीज
गोविंद तेरी कुदरत को कुर्बान। हर जियो निमाणिया तू मान। हर जियो निमाणिया तू मान। 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 मस्ता टुटी झुंपड़ी चीर सब छिन्ना। जात ना पत ना आदरो उद्यान पर मिन्ना। मित्र नाइठ तन रूप हीण किछ साक नसना। राजा सगली सृष्टि का हर नाम मन पिना। तिसकी धूड़ मन उतरे प्रभ होए सो प्रसन्ना। निमाणिया तू मान। निमाणिया तू मान। निमाणिया तू मान। निमाणिया तू मान। धन गुरु रामदास जी। धन गुरु रामदास जी। धन गुरु रामदास जी। धन गुरु रामदास जी। धन बाबा दीप सिंह 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 जी। ऐसी लाल तुझ बिन कौन करे। गरीब निवाज गुसैया मेरा। माथे छत्र तरे जां की शोत जगत को लागे। ता पर तू ही टरे नीचे ऊंच करे मेरा गोविंद। कामों ते ना डरे। हर जियो निमाणिया तू मान। हर जियो निमाणिया तू मान। राजन कौन तुम्हारे आवे। राजन राजन कौन तुम्हारे आवे। ऐसो पाँव पितर को देखियो। ओह गरीब मोहे पावे। हस्ती देख परम ते भूला। श्री भगवान ना जानिया। तुमरो दूध पितर को पानो। अमृत कर में मानिया। खीर समान साग में पाया। गुण गावत रैन बेखानी। कबीर को ठाकुर अनंत बिनोदी। जात न कहूँ कि मानी। हर जियो निमाणिया तू मान।
ਵਾਹਿਗੁਰੂ ਵਾਹਿਗੁਰੂ ਤੁਹਾਡੀ ਆਵਾਜ਼ ਵਾਹਿਗੁਰੂ 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 ਹਰ ਜੀਓ ਹਰ ਜੀਓ ਨਿਮਾਣਿਆ ਤੂੰ ਮਾਣ ਹਰ ਜੀਓ ਹਰੇ ਹਰ ਜੀਓ ਨਿਮਾਣਿਆ ਤੂੰ ਮਾਣ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਕਿਸੇ ਦੇ ਬੜੇ ਪਿਆਰੇ ਬੋਲ ਨੇ, ਧਿਆਨ ਨਾਲ ਸੁਣਨਾ। ਕਹਿੰਦੇ वो घमंड ही था जिसने देवताओं को दुष्टों में बदल दिया। दुष्टों में घमंड ने, कहते वो घमंड ही था जिसने देवताओं को दुष्टों में बदल दिया। वो निम्रता ही थी जिसने मनुष्य को भी देवता बना दिया है जी। निम्रता आखो धन गुरु रामदास जी। ਧੰਨ ਗੁਰੂ ਰਾਮਦਾਸ ਜੀ। ਜਿਹਦੇ ਅੰਦਰ ਨਿਮਾਣਾਪਨ ਨੇ, ਨਿਮਾਣਾਪਨ। ਤਿੰਨ ਰੂਪ ਨੇ ਮਾਲਕ ਦੇ, ਤਿੰਨ ਰੂਪਾਂ ਵਿੱਚ ਵਰਤਦਾ ਸਤਿਗੁਰੂ। ਸਰਗੁਣ ਸਰੂਪ 'ਚ, ਸਰਗੁਣ ਸਰੂਪ ਦਸਾਂ ਪਾਤਸ਼ਾਹੀਆਂ ਦੇ ਰੂਪ 'ਚ ਆਇਆ ਨਾ ਮਾਲਕ, ਸਰਗੁਣ ਸਰੂਪ। ਨਿਰਗੁਣ ਰੂਪ ਜਿਹੜਾ ਦਿਖਾਈ ਉਦਾਂ ਨਹੀਂ ਦਿੰਦਾ ਪਰ ਹਰੇਕ ਦੇ ਅੰਦਰ ਵਰਤ ਰਿਹਾ। ਮੈਂ ਬੋਲਦਾ ਮੇਰੇ ਅੰਦਰ ਵੀ ਬੈਠਾ, ਤੁਸੀਂ ਸੁਣਦੇ ਹੋ ਤੁਹਾਡੇ ਅੰਦਰ ਵੀ ਬੈਠਾ ਹੋਇਆ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਆ ਨਿੱਕੀਆਂ ਨਿੱਕੀਆਂ ਜਿੱਥੇ ਵਿੱਥਾਂ ਪਈਆਂ ਨੇ ਨਾ ਦੀਵਾਰਾਂ ਦੇ ਵਿੱਚ, ਉੱਥੇ ਵੀ ਵਰਤਦਾ। ਨਿੱਕੇ ਨਿੱਕੇ ਜੀਆਂ ਜਨਤਾਂ 'ਚ ਵੀ ਵਰਤਦਾ, ਵੱਡੇ ਤੋਂ ਵੱਡਿਆਂ 'ਚ ਵੀ ਵਰਤਦਾ ਹੈ ਜੀ। ਜਿਹੜਾ ਉਦਾਂ ਦਿਖਾਈ ਨਹੀਂ ਦਿੰਦਾ ਤੇ ਜੇ ਵੇਖਣਾ ਚਾਹੋ ਹਰੇਕ ਦੇ ਅੰਦਰ ਵੇਖ ਵੀ ਸਕਦੇ ਹੋ। ਸਰਗੁਣ ਰੂਪ ਦੇ ਵਿੱਚ ਵੀ, ਨਿਰਗੁਣ ਰੂਪ ਦੇ ਵਿੱਚ ਵੀ ਵਰਤਦਾ। ਤਿੰਨ ਰੂਪ ਨੇ ਉਹਦੇ, ਸਰਗੁਣ, ਨਿਰਗੁਣ ਤੇ ਤੀਸਰਾ ਮਹਾਂਪੁਰਖ ਬਚਨ ਕਰਦੇ ਸੀ ਤੀਜਾ ਰੂਪ ਹੈ ਨਿਮਰਤਾ। ਜਿੱਥੇ ਨਿਮਰਤਾ ਹੈ ਨਾ, ਸਮਝ ਲਿਆ ਕਰੋ ਇਹਦੇ ਹਿਰਦੇ ਵਿੱਚ ਗੁਰੂ ਰਾਮਦਾਸ ਪ੍ਰਤੱਖ ਹੋ ਕੇ ਬੈਠੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਮੈਂ ਇੱਕ ਬੜੇ ਰੰਗੇ ਹੋਏ ਮਹਾਂਪੁਰਖ ਦੇ ਕੋਲ ਬੈਠਾ ਸਾਂ। ਸੁਣਿਓ, ਇਹ ਧਿਆਨ ਨਾਲ ਇੱਕ ਇੱਕ ਬਚਨ ਸੁਣਿਆ ਕਰੋ। ਜੇ ਨਾ ਕਿਸੇ ਗੱਲ ਦੀ ਸਮਝ ਆਵੇ, ਬਾਅਦ ਵਿੱਚ ਜਾ ਕੇ ਸਾਡਾ ਚੈਨਲ ਹੈ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ YouTube ਤੇ, ਉਹਦੇ ਤੇ ਸੁਣ ਲਿਆ ਕਰੋ। ਬੜੇ ਰੰਗੇ ਹੋਏ ਮਹਾਂਪੁਰਖ ਬੈਠੇ, ਉਹਨਾਂ ਕੋਲੋਂ ਮੈਂ ਇੱਕ ਸਵਾਲ ਕੀਤਾ। ਮੈਂ ਕਿਹਾ ਜੀ ਤੁਹਾਡੀਆਂ ਨਜ਼ਰਾਂ ਦੇ ਵਿੱਚ ਅਧਿਆਤਮ ਕੀ ਹੈ? ਅਧਿਆਤਮ ਮਾਰਗ ਅਸੀਂ ਕਹਿੰਦੇ ਆ ਨਾ, ਅਧਿਆਤਮਕਤਾ ਕੀ ਹੈ? ਅਧਿਆਤਮ ਕੀ ਹੈ ਦੱਸੋ? ਤੇ ਉਹਨਾਂ ਨੇ ਜਵਾਬ ਪਤਾ ਕੀ ਦਿੱਤਾ? ਮੈਂ ਕਿਹਾ ਜੀ ਤੁਹਾਡੀਆਂ ਨਜ਼ਰਾਂ ਦੇ ਵਿੱਚ ਅਧਿਆਤਮ ਕੀ ਹੈ? ਤੇ ਉਹਨਾਂ ਨੇ ਕਿਹਾ ਮੇਰੀਆਂ ਨਜ਼ਰਾਂ ਦੇ ਵਿੱਚ ਜੇ ਪੁੱਛਦੇ ਹੋ ਨਾ ਅਧਿਆਤਮ ਕੀ ਹੈ, ਕਹਿੰਦੇ ਅਧਿਆਤਮ ਹੈ ਨਿਮਰਤਾ। ਨਿਮਰਤਾ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਤੁਸੀਂ ਕਦੀ ਵੇਖੋ ਨਿਮਰਤਾਵਾਨ ਬੰਦੇ ਦੇ ਕੋਲ ਬੰਦਾ ਬਹਿ ਜੇ ਨਾ, ਇੱਕ ਅਨੋਖਾ ਸਕੂਨ ਮਿਲਣ ਲੱਗ ਪੈਂਦਾ। ਅਨੋਖਾ ਸਕੂਨ, ਇੱਕ ਅਨੋਖੀ ਸ਼ਾਂਤੀ ਮਿਲਦੀ ਹੈ। ਅਨੋਖੀ ਸ਼ਾਂਤੀ। ਉਹਦੇ ਬੋਲਾਂ ਨੂੰ ਵੀ ਸੁਣਨ ਦਾ ਦਿਲ ਕਰਦਾ ਨਿਮਰਤਾਵਾਨ ਜਿਹੜਾ ਬੰਦਾ ਹੈ। ਤੇ ਸੱਚੀ ਗੱਲ ਏ, ਜੇ ਉਹ ਕਿਤੇ ਕੁਝ ਬੋਲੇ ਵੀ ਨਾ ਤੇ ਪਿਆਰਿਓ ਉਹਦੀ ਵਾਈਬ੍ਰੇਸ਼ਨ ਵੀ ਖਿੱਚ ਪਾਈ ਜਾਂਦੀ ਏ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਤੇ ਜੀ। ਨਿਮਰਤਾ ਦਿਖਾਵੇ ਦੀ ਨਾ ਹੋਵੇ। ਕਈਆਂ ਦੇ ਅੰਦਰ ਦਿਖਾਵੇ ਦੀ ਨਿਮਰਤਾ ਹੁੰਦੀ, ਜੀ ਅਸੀਂ ਦਾਸ ਹਾਂ ਤੁਹਾਡੇ। ਬੜੀ ਐਕਟਿੰਗ ਕਰ ਕਰਕੇ ਕਹਿਣਗੇ ਜੀ ਅਸੀਂ ਦਾਸ ਹਾਂ, ਅਸੀਂ ਤੇ ਬਸ ਨਿਮਾਣੇ ਆ। ਅੰਦਰ ਚੱਲਦਾ ਹੁੰਦਾ ਵੇਖਿਆ ਫੱਟੇ ਚੱਕਤੇ। ਮੈਂ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਤੇ ਇੱਕ ਬੰਦਾ ਜਿਹੜਾ ਮੂੰਹ ਤੋਂ ਕਹਿ ਦਿੰਦਾ ਕੋਈ ਗੱਲ ਨਹੀਂ ਵੇਖ ਲਾਂਗੇ, ਪਰ ਉਹਦੇ ਅੰਦਰ ਚੱਲਦਾ ਇਹੋ ਹੀ ਰਹਿੰਦਾ ਹਰ ਵੇਲੇ, ਦਾਤਿਆ ਤੇਰੇ ਤੋਂ ਬਿਨਾਂ ਵੇਖਣ ਵਾਲਾ ਮੈਂ ਕੌਣ ਹਾਂ ਜੀ।
ਔਕਾਤ ਤੇ ਮੇਰੀ ਜ਼ੀਰੋ ਏ। ਤੂੰ ਏਕਾ ਲਾਏਗਾ ਆਪਣੀ ਬਖਸ਼ਿਸ਼ ਦਾ ਤਾਂ ਹੀ ਕਲਾ ਵਰਤਣੀ, ਉਹ ਤੋਂ ਬਿਨਾਂ ਤੇ ਵਰਤਣੀ ਨਹੀਂ। ਉਹਨੇ ਬੋਲਾਂ 'ਚ ਕਿਹਾ ਮੈਂ ਤੁਹਾਡਾ ਦਾਸ ਹਾਂ ਇੱਕ ਬੰਦੇ ਨੇ, ਪਰ ਅੰਦਰ ਚੱਲਦਾ ਕਿ ਮੇਰੇ ਵਰਗਾ ਹੈ ਕੋਈ ਨਹੀਂ। ਇੱਕ ਨੇ ਬੋਲਾਂ 'ਚ ਕਿਤੇ ਕਹਿ ਤਾ ਕੋਈ ਗੱਲ ਨਹੀਂ ਯਾਰ ਕਰ ਲਾਂਗੇ, ਪਰ ਅੰਦਰ ਚੱਲਦਾ ਨਹੀਂ ਦਾਤਿਆ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਬਸ ਦਾਤਾ ਉਹਦੇ ਨਾਲ ਵਰਤਣ ਲੱਗ ਪੈਂਦਾ। ਉਹ ਕਹਿੰਦੇ ਉੱਪਰਲੀ ਕਿਰਿਆ ਤੇ ਦੁਨੀਆ ਨੇ ਵੇਖ ਲਈ, ਅੰਦਰ ਤੇ ਮੈਂ ਵੇਖ ਰਿਹਾ ਨਾ, ਤੂੰ ਮੇਰੇ ਨਾਲ ਅੰਦਰੋਂ ਪੱਕੀ ਸਾਂਝ ਪਾਈ ਹੋਈ ਹੈ ਜੀ। ਪਿਆਰ ਨਾਲ ਲੱਖੋ ਨਾ ਜੀ ਧੰਨ ਬਾਬਾ ਦੀਪ ਫਿਰ ਸਿੰਘ ਆਖੋ ਜੀ। ਧੰਨ ਬਾਬਾ ਦੀਪ ਸਿੰਘ ਜੀ। ਨਿਮਰਤਾਵਾਨ ਬੰਦਾ ਜੇ ਕਿਸੇ ਨੂੰ ਕੋਈ ਬਚਨ ਨਾ ਵੀ ਕਰੇ ਨਾ, ਨਾ ਵੀ ਕਰੇ, ਕੋਲ ਹੀ ਬਹਿ ਜੇ, ਉਹਦੀ ਵਾਈਬ੍ਰੇਸ਼ਨ ਖਿੱਚ ਪਾਈ ਜਾਂਦੀ ਹੈ, ਪਾਈ ਜਾਂਦੀ ਹੈ। ਨਿਮਰਤਾ ਵਿੱਚ ਏਡੀ ਤਾਕਤ ਹੈ। ਔਰ ਇਹ ਬਾਬਾ ਨੰਦ ਸਿੰਘ ਸਾਹਿਬ ਦਾ ਬਚਨ ਹੈ, ਕਹਿੰਦੇ ਜਿੱਥੇ ਨਿਮਾਣਾਪਨ ਆ ਗਿਆ, ਜਿੱਥੇ ਨਿਮਰਤਾ ਆ ਗਈ, ਕਹਿੰਦੇ ਉੱਥੇ ਬਾਕੀ ਦੇ ਗੁਣ ਆਪੇ ਤੁਰੇ ਆਉਂਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਕਈ ਵਾਰੀ ਅਸੀਂ ਕਹਿੰਦੇ ਮੈਨੂੰ ਬੜਾ ਗਿਆਨ ਹੈ, ਬੜਾ ਗਿਆਨ, ਮੈਨੂੰ ਤੇ ਫਲਾਣੇ ਸਬਜੈਕਟ ਦਾ ਬੜਾ ਗਿਆਨ, ਮੈਨੂੰ ਅਧਿਆਤਮਿਕਤਾ ਦਾ ਬੜਾ ਗਿਆਨ ਹੋ ਗਿਆ, ਮੈਨੂੰ ਤੇ ਧਾਰਮਿਕ ਕੰਮਾਂ ਦਾ ਬੜਾ ਗਿਆਨ ਹੋ ਗਿਆ, ਫਲਾਣੇ ਕੰਮ ਦੇ ਵਿੱਚ ਮੇਰੀ ਬੜੀ ਨੌਲੇਜ ਵੱਧ ਗਈ, ਮੈਂ ਤੇ ਅੰਮ੍ਰਿਤ ਵੇਲਾ ਵੀ ਬਣਾ ਲਿਆ ਹੈ ਜੀ, ਮੈਂ ਤੇ ਸੇਵਾ ਵੀ ਕਰਨੀ ਸ਼ੁਰੂ ਕਰਤੀ, ਮੈਂ ਮਾਇਆ ਦਾਨ ਵੀ ਕਰਨੀ ਸ਼ੁਰੂ ਕਰਤੀ, ਮੈਂ ਸਿਮਰਨ ਵੀ ਕਰਨਾ ਸ਼ੁਰੂ ਕਰਤਾ। ਇਹ ਮੇਰੀ ਬੇਨਤੀ ਹੈ, ਜਿੰਨੀ ਵੱਡੀ ਨੌਲੇਜ, ਜਿੰਨਾ ਵੱਡਾ ਗਿਆਨ, ਜਿੰਨਾ ਵੱਡਾ ਅੰਮ੍ਰਿਤ ਵੇਲਾ, ਜਿੰਨੇ ਵੱਡੇ ਗੁਣ, ਧਿਆਨ ਦੇਣਾ ਓਨੀ ਵੱਡੀ ਹੀ ਨਿਮਰਤਾ ਹੋਣੀ ਜ਼ਰੂਰੀ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਤੇ ਜੀ। ਜੇ ਨਿਮਰਤਾ ਨਹੀਂ ਨਾ ਹੋਏਗੀ, ਸਾਡੇ ਸ਼ੁਭ ਕਰਮਾਂ ਨੂੰ ਇੱਕ ਬੈਰੀਅਰ ਲੱਗ ਜਾਏਗਾ, ਬੈਰੀਅਰ। ਨਿਮਾਣਾਪਨ ਬੜਾ ਲਾਜ਼ਮੀ ਹੈ, ਲਾਜ਼ਮੀ। ਅੰਦਰਲਾ ਨਿਮਾਣਾਪਨ, ਉਤੋਂ ਵਿਖਾਵੇ ਵਾਲਾ ਨਹੀਂ, ਅੰਦਰਲਾ ਨਿਮਾਣਾਪਨ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖ ਬੈਠੇ ਸੀ, ਬੜੀ ਕਰਨੀ ਸੀ ਉਹਨਾਂ ਦੀ। ਦੇਖੋ ਇੱਕ ਦਾ ਜੀਵਨ ਬਦਲਣਾ ਬੜਾ ਔਖਾ ਹੁੰਦਾ ਹੈ, ਪਰ ਬਾਬਾ ਅਤਰ ਸਿੰਘ ਮਸਤੂਆਣੇ ਵਾਲੇ ਮਹਾਂਪੁਰਖ ਇੰਨੀ ਕਮਾਈ ਸੀ, 16 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਜਹਾਜ਼ੇ ਚਾੜਤਾ। 16 ਲੱਖ ਪ੍ਰਾਣੀਆਂ ਨੂੰ, ਮੂੰਹੋਂ ਕਹਿਣੇ ਹੁੰਦੇ ਨੇ 16 ਲੱਖ, ਅੰਮ੍ਰਿਤ ਛਕਾ ਕੇ ਗੁਰੂ ਦੇ ਜਹਾਜ਼ੇ ਚਾੜਤਾ। ਐਡਾ ਕਮਾਈ ਦਾ ਪਿੰਨਾ ਤਗੜਾ ਸੀ। ਹੁਣ ਸੁਣਨ ਵਾਲੀ ਗੱਲ 'ਚ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖ ਬੈਠੇ, ਤੇ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖ ਨਾ ਸਾਰੇ ਆਪਣੇ ਸੇਵਾਦਾਰਾਂ ਨੂੰ ਕਹਿੰਦੇ ਵੀ ਦੱਸੋ ਗੁਰੂ ਨਾਨਕ ਦੇ ਘਰ ਦੀ ਕੱਚੀ ਕਲਾਸ ਕਿਹੜੀ ਹੈ ਤੇ ਡਬਲ MA ਦੀ ਕਲਾਸ ਕਿਹੜੀ ਹੈ, ਕਿ ਸ਼ੁਰੂਆਤ ਦੀ ਕਲਾਸ ਦੱਸੋ, ਅਖੀਰਲੀ ਕਲਾਸ ਦੱਸੋ, ਦੋਵੇਂ ਦੱਸੋ ਕਿਹੜੀਆਂ ਨੇ। ਉਹ ਕਹਿੰਦੇ ਮਹਾਂਪੁਰਖੋ ਤੁਸੀਂ ਆਪ ਸੁਮਤ ਬਖਸ਼ੋ, ਕੱਚੀ ਕਲਾਸ ਬਾਰੇ ਵੀ ਤੇ ਅਖੀਰਲੀ ਕਲਾਸ ਬਾਰੇ ਵੀ। ਮਹਾਂਪੁਰਖ ਕਹਿੰਦੇ ਦੱਸੋ ਤਾਂ ਸਹੀ। ਕਹਿੰਦੇ ਮਹਾਂਪੁਰਖੋ ਅਸੀਂ ਕੁਝ ਨਹੀਂ ਬੋਲ ਸਕਦੇ, ਤੁਸੀਂ ਕਿਰਪਾ ਕਰੋ। ਤੇ ਮਹਾਂਪੁਰਸ਼ਾਂ ਨੇ ਜਵਾਬ ਪਤਾ ਕੀ ਦਿੱਤਾ, ਕਹਿਣ ਲੱਗੇ ਗੁਰੂ ਨਾਨਕ ਦੇ ਘਰ ਦੀ ਕੱਚੀ ਕਲਾਸ, ਹਉ ਤਿਸ ਘੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆਵੇ। ਇਹ ਕੱਚੀ ਕਲਾਸ ਹੈ, ਅੰਦਰ ਨਿਮਾਣਾਪਨ ਆ ਗਿਆ। ਤੇ ਮਹਾਂਪੁਰਖੋ ਹੁਣ ਡਬਲ MA ਦੀ ਕਲਾਸ ਉਹ ਵੀ ਦੱਸ ਦਿਓ। ਕਹਿੰਦੇ ਡਬਲ MA ਦੀ ਕਲਾਸ ਪਰਮੇਸ਼ਰ ਦੀ ਰਜ਼ਾ ਦੇ ਵਿੱਚ ਰਹਿਣਾ ਤੇ ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ। ਇਹ ਟੌਪ ਦੀ ਕਲਾਸ ਹੈ, ਸਿਖਰ ਦੀ ਕਲਾਸ, ਸਿਖਰ ਦੀ। ਤੇ ਕੱਚੀ ਕਲਾਸ ਅੰਦਰ ਗਰੀਬੀ ਆ ਗਈ। ਆਓ ਮੈਂ ਵੀ ਆਪਣੇ ਅੰਦਰ ਵੜਾਂ, ਤੁਸੀਂ ਵੀ ਵੜੋ। ਵਿਸਾਖੀ ਦਾ ਦਿਨ ਮਨਾ ਰਹੇ ਆ ਨਾ, ਸਭ ਨੂੰ ਪਤਾ 5 ਪਿਆਰੇ ਥਾਪੇ ਮਹਾਰਾਜ ਜੀਆਂ ਨੇ 1699 ਦੀ ਵਿਸਾਖੀ ਤੇ ਅੰਮ੍ਰਿਤ ਛਕਾਇਆ। ਬੱਚੇ ਕੋ ਪੁੱਛ ਲਓ, YouTube ਭਰਿਆ ਪਿਆ। ਪਰ ਅਸਲੀਅਤ ਵਿੱਚ ਵਿਸਾਖੀ ਦਾ ਦਿਨ ਮਨਾਉਣਾ ਕੀ ਹੈ? ਆਓ ਆਪਣੇ ਅੰਦਰ ਵੜੀਏ, ਅੰਦਰਲੀ ਯਾਤਰਾ ਕਰੀਏ ਕਿ ਜੋ ਵਿਸਾਖੀ ਦਾ ਦਿਨ ਆਵਾਜ਼ ਦਿੰਦਾ ਸਾਡੇ ਅੰਦਰ ਉਹ ਚੀਜ਼ ਆਈ ਵੀ ਹੈ ਕਿ ਨਹੀਂ ਆਈ ਹੈ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਗੁਰਮਤ ਦੀ ਕੱਚੀ ਕਲਾਸ ਕਿਹੜੀ? ਅੰਦਰ ਅਹੰਕਾਰ ਆ ਜਾਣਾ, ਅਹੰਕਾਰ ਆ ਜਾਣਾ। ਹਾਂ, ਅੰਦਰ ਕੀ ਆ ਜਾਣਾ? ਨਿਮਰਤਾ, ਗਰੀਬੀ। ਹਉ ਤਿਸ ਘੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ। ਇਹ ਕੱਚੀ ਕਲਾਸ ਹੈ, ਕੱਚੀ ਕਲਾਸ। ਆਓ ਮੈਂ ਵੀ ਆਪਣੇ ਅੰਦਰ ਵੜਾਂ।
ਤੁਸੀਂ ਵੀ ਆਪਣੇ ਅੰਦਰ ਵੜੋ ਕਿ ਅਜੇ ਕੱਚੀ ਵਿੱਚ ਦਾਖਲਾ ਲਿਆ ਕਿ ਨਹੀਂ ਲਿਆ। ਕਿ ਵਿਸਾਖੀ ਦਾ ਦਿਨ ਮਨਾ ਰਹੇ, 325 ਸਾਲ ਹੋ ਗਏ ਤਕਰੀਬਨ, ਹੈ ਜੀ। ਉੱਥੇ ਦਾ ਉੱਥੇ ਜੀਵਨ ਹੈ। ਵਾਰ-ਵਾਰ ਜਨਮ ਲੈ ਕੇ ਉੱਥੇ ਹੀ ਖੜੇ ਆ। ਕਿ ਕੁਝ ਤਰੱਕੀ ਹੋਈ ਏ। ਆਓ ਜਰਾ ਵੜੀਏ ਅੰਦਰ। ਤੇ ਅੰਦਰ ਵੜਨ ਦਾ ਸਭ ਤੋਂ ਸੌਖਾ ਢੰਗ ਏ, ਇਹ ਮੇਰੀ ਬੇਨਤੀ, 1 ਮਿੰਟ ਲਈ ਚੌਂਕੜੇ ਮਾਰੋ, ਚੌਂਕੜੇ ਮਾਰ ਲਓ। ਜਿਨ੍ਹਾਂ ਦੀ ਸਿਹਤ ਰਾਜੀ ਹੈ ਚੌਂਕੜੇ ਮਾਰ ਲਓ, ਜਿਨ੍ਹਾਂ ਦੀ ਨਹੀਂ ਰਾਜੀ ਉਹ ਅਰਦਾਸ ਕਰੋ, ਦਾਤਿਆ ਚੌਂਕੜਾ ਮਾਰਨ ਜੋਗਾ ਬਣਾ ਦੇ, ਕਿਰਪਾ ਕਰ ਦੇ, ਤੇਰੇ ਘਰ ਕਿਹੜਾ ਘੱਟ ਹੈ। ਨੇਤਰ ਕਰੋ ਬੰਦ, ਧਿਆਨ ਧਰੋ ਗੁਰੂ ਰਾਮਦਾਸ ਜੀ ਦੇ ਚਰਨਾਂ ਦਾ। ਆਪਣੇ ਸਵਾਸਾਂ ਦੀ ਪ੍ਰਕਿਰਿਆ ਨੂੰ ਮਹਿਸੂਸ ਕਰੋ। ਸਵਾਸਾਂ ਦੀ ਪ੍ਰਕਿਰਿਆ ਅਸੀਂ ਮਹਿਸੂਸ ਨਹੀਂ ਕਰਦੇ ਕਦੀ। ਸਵਾਸਾਂ ਦੀ ਪ੍ਰਕਿਰਿਆ ਮਹਿਸੂਸ ਕਰੋ। ਗੁਰੂ ਰਾਮਦਾਸ ਦੇ ਚਰਨਾਂ ਦਾ ਧਿਆਨ ਧਰੋ ਤੇ ਆਓ ਆਪੋ ਆਪਣੇ ਅੰਦਰ ਵੜੀਏ। 1 ਮਿੰਟ ਲਈ ਲਾਓ ਹਾਜ਼ਰੀ। ਵਾਹਿਗੁਰੂ 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 ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਦਾਂ 5-7 ਮਿੰਟਾਂ ਲਈ, 10 ਮਿੰਟਾਂ ਲਈ ਰੋਜ਼ ਆਪਣੇ ਅੰਦਰ ਵੜਨ ਦੀ ਕੋਸ਼ਿਸ਼ ਕਰਿਆ ਕਰੋ। ਰੋਜ਼ ਬੜਾ ਰਸ ਆਏਗਾ। ਇਦਾਂ ਲੱਗੇਗਾ ਸਤਿਗੁਰੂ ਮੇਰੇ ਨਾਲ ਹੀ ਨੇ, ਹਾਂਜੀ, ਬੜਾ ਰਸ। ਤੋ ਖੈਰ, ਵਿਸਾਖੀ ਦਾ ਦਿਨ ਮਨਾ ਰਹੇ ਆਪਾਂ, ਆਪੇ ਦੀ ਖੋਜ ਤੇ ਕਰੀਏ। ਅਜੇ ਕੱਚੀ ਕਲਾਸ ਵੀ ਚੜ੍ਹੇ ਆ ਕਿ ਨਹੀਂ ਚੜ੍ਹੇ। ਇਹ ਕੱਚੀ ਕਲਾਸ ਹੈ, ਕੱਚੀ ਕਲਾਸ। ਅੰਦਰ ਨਿਮਰਤਾ ਆ ਜਾਣੀ। ਔਰ ਮੈਂ ਸੱਚ ਕਹਿ ਰਿਹਾ, ਸੱਚ ਤੁਹਾਡੇ ਅੰਦਰ ਸੱਚਾਈ ਹੋਵੇ, ਤੁਹਾਡੇ ਅੰਦਰ ਨਿਮਾਣਾਪਨ ਹੋਵੇ, ਕਿਸੇ ਦਾ ਕਦੀ ਵੀ ਤੁਸੀਂ ਜਾਣ ਬੁੱਝ ਕੇ ਬੁਰਾ ਨਾ ਕੀਤਾ ਹੋਵੇ। ਅਣਜਾਣਪੁਣੇ ਦੀਆਂ ਗਲਤੀਆਂ ਤੇ ਬਖਸ਼ਦਾ ਹੀ ਹੋ, ਜਾਣ ਕੇ ਕੋਈ ਇਹੋ ਜਿਹਾ ਕਰਮ ਨਾ ਕੀਤਾ ਹੋਵੇ। ਮੈਂ ਸੱਚ ਕਹਿ ਰਿਹਾ, ਜਿੱਥੇ ਵੀ ਬਹਿ ਜਾਓਗੇ ਨਾ, ਕਲਗੀਧਰ ਬਾਪੂ ਨੂੰ ਤੁਹਾਡੇ ਪਰਦਿਆਂ ਨੂੰ ਢੱਕਣਾ ਹੀ ਪਏਗਾ, ਹੈ ਜੀ। ਐਡਾ ਮਾਣ ਦੇਣਗੇ ਮਹਾਰਾਜ, ਐਡਾ ਮਾਣ, ਤੁਸੀਂ ਆਪ ਹੈਰਾਨ ਹੋ ਜਾਓਗੇ, ਹੈਰਾਨ। ਸੁਣਿਓ, ਇੱਕ ਮੈਂ ਗੱਲ ਸੁਣਾਉਣ ਲੱਗਾ ਤੁਹਾਨੂੰ। ਲੈ ਜਾਓ ਬਿਰਤੀਆਂ, ਅਨੰਦਪੁਰ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਬਿਰਾਜਮਾਨ। ਗੱਲ ਬੜੀ ਪਿਆਰ ਵਾਲੀ ਜੇ। ਨਿਮਾਣਿਆਂ ਨੂੰ ਕਿੰਨਾ ਮਾਣ ਦਿੰਦਾ ਉਹ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਏਦਾਂ ਨਹੀਂ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਕਲਗੀਧਰ ਬਾਪੂ ਜੀ ਬੈਠੇ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ। ਤਕਰੀਬਨ 12-12:30 ਦੁਪਹਿਰ ਦਾ ਸਮਾਂ ਹੋ ਗਿਆ। ਲੰਗਰੀ ਦਰਬਾਰਾ ਸਿੰਘ ਆਇਆ ਤੇ ਆ ਕੇ ਮਹਾਰਾਜ ਜੀਆਂ ਨੂੰ ਕਿਹਾ, ਸਤਿਗੁਰੂ ਪ੍ਰਸ਼ਾਦਾ ਛਕੋ, ਤਾਂ ਜੋ ਬਾਅਦ ਵਿੱਚ ਸਾਰੀਆਂ ਸੰਗਤਾਂ ਛਕ ਲੈਣ। ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਪਤਾ ਕੀ ਕਹਿੰਦੇ? ਕਹਿਣ ਲੱਗੇ, ਦਰਬਾਰਾ ਸਿਆਂ, ਅੱਜ ਅਸੀਂ ਪ੍ਰਸ਼ਾਦਾ ਨਹੀਂ ਛਕਣਾ, ਇੱਥੇ ਪ੍ਰਸ਼ਾਦਾ ਨਹੀਂ ਛਕਣਾ, ਅਸੀਂ ਤੇ ਛਕ ਲਿਆ। ਮਹਾਰਾਜ ਪ੍ਰਸ਼ਾਦਾ ਛਕ ਲਿਆ? ਆਪ ਜੀ ਕਾਫੀ ਸਮੇਂ ਤੋਂ ਦੀਵਾਨ 'ਚ ਬੈਠੇ, ਕਿਵੇਂ ਛਕ ਲਿਆ ਪ੍ਰਸ਼ਾਦਾ? ਮਹਾਰਾਜ ਹੱਸ ਕੇ ਕਹਿੰਦੇ, ਕਹਿਣ ਲੱਗੇ, ਦਰਬਾਰਾ ਸਿਆਂ, ਤੂੰ ਤੇ ਜ਼ਿਆਦਾਤਰ ਸਾਨੂੰ ਦਾਲ ਪ੍ਰਸ਼ਾਦਾ ਛਕਾਉਣਾ। ਅੱਜ ਅਸੀਂ ਮੱਕੀ ਦੀ ਰੋਟੀ ਖਾਧੀ ਹੈ, ਸਰੋਂ ਦਾ ਸਾਗ ਵੀ ਖਾਧਾ, ਮੱਖਣ ਵੀ ਖਾਧਾ ਤੇ ਨਾਲ ਲੱਸੀ ਵੀ ਪੀਤੀ ਹੈ। ਹਾਂਜੀ, ਉਹ ਬੜਾ ਹੈਰਾਨ, ਕਹਿੰਦਾ ਮਹਾਰਾਜ ਇਹ ਚੀਜ਼ਾਂ ਤੇ ਲੰਗਰ 'ਚ ਬਣੀਆਂ ਨਹੀਂ, ਆਪ ਜੀ ਨੇ ਛਕ ਲਈਆਂ। ਸਤਿਗੁਰੂ ਕਹਿੰਦੇ, ਦਰਬਾਰਾ ਸਿਆਂ, ਜੇ ਸਾਡੀ ਗੱਲ ਤੇ ਯਕੀਨ ਨਾ ਆਵੇ, ਆਓ ਪਿੱਛੇ ਗੁਰੂ ਦਾ ਪਿਆਰਾ ਬੈਠਾ, ਸਿੱਧੇ ਜੇ ਕੱਪੜੇ ਪਾ ਕੇ, ਹੱਥ ਵਿੱਚ ਡੋਲ ਫੜਿਆ ਹੀ ਉਹਨੇ, ਜਾ ਉਹਦੇ ਕੋਲੋਂ ਪੁੱਛ ਲੈ। ਹੁਣ ਜਦੋਂ ਮਹਾਰਾਜ ਨੇ ਉਧਰ ਇਸ਼ਾਰਾ ਕੀਤਾ, ਸਾਰੀ ਸੰਗਤ ਦਾ ਧਿਆਨ ਉਧਰ। ਹੁਣ ਗੱਲ ਸੁਣਨ ਵਾਲੀ ਜੇ, ਸਾਰੀ ਸੰਗਤ ਦਾ ਧਿਆਨ ਉਧਰ। ਹੁਣ ਜਦੋਂ ਦਰਬਾਰਾ ਸਿੰਘ ਗਿਆ ਉਹ ਬੰਦੇ ਦੇ ਕੋਲ ਤੇ ਜਾ ਕੇ ਕਹਿੰਦਾ, ਤੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪ੍ਰਸ਼ਾਦਾ ਛਕਾਇਆ? ਤੇ ਉਹਨੇ ਹੱਥ ਜੋੜ ਲਏ। ਕਹਿੰਦੇ, ਗੁਰਮੁਖਾ, ਮੇਰੀ ਇੱਕ ਬੇਨਤੀ ਹੈ, ਮਹਾਰਾਜ ਨੇ ਛਕਿਆ ਨਹੀਂ ਛਕਿਆ ਮੈਨੂੰ ਨਹੀਂ ਪਤਾ, ਪਰ ਜਿਹੜੀ ਗੱਲ ਮੇਰੇ ਨਾਲ ਬੀਤੀ ਹੈ ਨਾ, ਉਹ ਮੈਂ ਤੈਨੂੰ ਸੁਣਾ ਦੇਣਾ। ਕਹਿੰਦਾ, ਅਸੀਂ ਖੇਤੀਬਾੜੀ ਕਰਦੇ ਹਾਂ, ਸਾਡੀ ਫਸਲ ਹੋਈ,
ਤੇ ਮੇਰੇ ਮਨ ਦੀ ਭਾਵਨਾ ਸੀ ਪਹਿਲੀ ਫਸਲ ਦੀ ਹਾਜ਼ਰੀ ਲੱਗੇ ਮਾਲਕ ਦੇ ਚਰਨਾਂ ਦੇ ਵਿੱਚ। ਤੇ ਉਹ ਫਸਲ ਦੀ ਅਸੀਂ ਮਕਈ ਦੀਆਂ ਰੋਟੀਆਂ ਬਣਾ ਲਈਆਂ। ਸੁਣਿਓ ਧਿਆਨ ਨਾਲ ਬਣਾ ਲਿਆ ਸਰੋਂ ਦਾ ਸਾਗ, ਮੱਖਣ ਲੈ ਲਿਆ, ਲੱਸੀ ਲੈ ਲਈ। ਤੇ ਮੇਰੇ ਮਨ ਦੀ ਭਾਵਨਾ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਾ ਕੇ ਛਕਾਵਾਂ, ਮਹਾਰਾਜ ਛਕਣ। ਪਰ ਪਿਆਰਿਆ, ਰਾਹ 'ਚ ਮੈਂ ਆ ਰਿਹਾ ਸਾਂ ਤੇ 4-5 ਰੰਗੇ ਹੋਏ ਗੁਰੂ ਦੇ ਸਿੱਖ ਮਿਲ ਗਏ ਮੈਨੂੰ। ਹਾਂਜੀ, 4-5 ਰੰਗੇ ਹੋਏ ਗੁਰੂ ਦੇ ਸਿੱਖ ਮਿਲ ਗਏ। ਉਹਨਾਂ ਨਾਲ ਜਦੋਂ ਮੇਰੀ ਮੁਲਾਕਾਤ ਹੋਈ, ਉਹਨਾਂ ਨੇ ਪੁੱਛਿਆ ਵੀ ਕਿੱਧਰ ਜਾ ਰਹੇ ਤੇ ਆ ਕੀ ਹੈ। ਕਹਿੰਦੇ ਜਦੋਂ ਮੈਂ ਦੱਸਿਆ ਕਿ ਇੱਦਾਂ ਮੈਂ ਮਹਾਰਾਜ ਦੇ ਦੀਦਾਰ ਕਰਨ ਜਾ ਰਿਹਾ, ਮੱਕੀ ਦੀਆਂ ਰੋਟੀਆਂ ਨੇ, ਨਾਲ ਸਾਗ ਹੈ, ਨਾਲ ਮੱਖਣ ਹੈ, ਨਾਲ ਲੱਸੀ ਹੈ, ਮਹਾਰਾਜ ਦੇ ਲਈ ਲੈ ਕੇ ਜਾ ਰਹੇ ਆ। ਕਹਿੰਦੇ ਉਹਨਾਂ ਵਿੱਚੋਂ 2 ਬੋਲ ਪਏ, ਇਹ ਚੀਜ਼ਾਂ ਦਾ ਨਾਂ ਸੁਣ ਕੇ ਨਾ ਗੁਰਮੁਖਾ ਸਾਡਾ ਵੀ ਦਿਲ ਕਰ ਪਿਆ, ਨਾਲ ਸਾਨੂੰ ਭੁੱਖ ਵੀ ਬੜੀ ਲੱਗੀ ਹੈ, ਸਾਡਾ ਵੀ ਦਿਲ ਕਰ ਪਿਆ ਲੰਗਰ ਸਾਨੂੰ ਵੀ ਛਕਾ ਦੇ। ਤੇ ਉਹ ਗੁਰਮੁਖ ਪਤਾ ਕੀ ਕਹਿੰਦਾ? ਕਹਿੰਦਾ ਮਹਾਰਾਜ ਅਸੀਂ ਉਹ ਕਥਾ ਕਹਾਣੀਆਂ ਸੁਣੀਆਂ ਸੀ ਭਾਈ ਕੱਟੂ ਵਾਲੀਆਂ ਕਿ 6ਵੇਂ ਪਾਤਸ਼ਾਹ ਜੀ ਦੇ ਸਮੇਂ ਇੱਕ ਸਿੱਖ ਲਿਆ ਰਿਹਾ ਸੀ ਸ਼ਹਿਦ ਮਹਾਰਾਜ ਦੇ ਲਈ, ਤੇ ਰਸਤੇ ਦੇ ਵਿੱਚ ਭਾਈ ਕੱਟੂ ਮਿਲਿਆ। ਉਹਨੇ ਕਿਹਾ ਬਈ ਕੀ ਲੈ ਜਾ ਰਿਹਾ? ਤੇ ਸਿੱਖ ਨੇ ਕਿਹਾ ਜੀ ਮੈਂ ਸ਼ਹਿਦ ਲੈ ਜਾ ਰਿਹਾ। ਤੇ ਭਾਈ ਕੱਟੂ ਕਹਿੰਦਾ ਸ਼ਹਿਦ ਦੀਆਂ 2 ਬੂੰਦਾਂ ਮੇਰੀ ਵੀ ਤਲੀ ਤੇ ਪਾ ਦੇ, ਮੇਰਾ ਵੀ ਦਿਲ ਕਰ ਪਿਆ। ਕਹਿੰਦਾ ਜਾ ਜਾ ਜਾ, ਤੇਰੇ ਲਈ ਨਹੀਂ, ਇਹ ਤੇ ਮਾਲਕ ਲਈ ਏ। ਉਹਨੇ ਤਲੀ ਅੱਗੇ ਕਰਕੇ ਫਿਰ ਦੂਜੀ ਵਾਰੀ, ਤੀਜੀ ਵਾਰੀ ਉਹਨੇ ਨਾ ਕਰਤੀ, ਕਹਿੰਦਾ ਮੈਂ ਨਹੀਂ ਤੈਨੂੰ, ਪਹਿਲੇ ਮਹਾਰਾਜ ਛਕਣਗੇ ਫਿਰ। ਹੁਣ ਜਦੋਂ ਸਤਿਗੁਰਾਂ ਦੇ ਕੋਲ ਆਇਆ ਸੀ ਤੇ ਸਤਿਗੁਰਾਂ ਨੇ ਸ਼ਾਇਦ ਪ੍ਰਮਾਣ ਨਹੀਂ ਸੀ ਕੀਤਾ, ਪਿੱਠ ਕਰ ਲਈ ਸੀ, ਪਿੱਠ। ਜਦੋਂ ਪਿੱਠ ਕੀਤੀ, ਇਹਨੇ ਅੱਗੇ ਹੋ ਕੇ ਬੇਨਤੀ ਕੀਤੀ, ਮਹਾਰਾਜ ਤੁਹਾਡੇ ਲਈ ਸ਼ਾਇਦ ਲਿਆਇਆ, ਆਪ ਜੀ ਪ੍ਰਮਾਣ ਕਰੋ। ਮਹਾਰਾਜ ਕਹਿੰਦੇ ਅੱਛਾ ਮੇਰੇ ਲਈ ਲਿਆਇਆ? ਕਹਿੰਦਾ ਜੀ ਤੁਹਾਡੇ ਲਈ। ਕਹਿੰਦੇ ਜਦੋਂ ਮੰਗਿਆ ਉਦੋਂ ਤੇ ਦਿੱਤਾ ਨਹੀਂ, ਜਦੋਂ ਮੰਗਿਆ ਉਦੋਂ ਤੇ ਦਿੱਤਾ ਨਹੀਂ। ਮਹਾਰਾਜ ਤੁਹਾਡੇ ਲਈ ਲਿਆਇਆ, ਤੁਸੀਂ ਮੰਗੋ ਤੁਹਾਨੂੰ ਨਾ ਦੇਵਾਂ, ਕਿਵੇਂ ਹੋ ਸਕਦਾ? ਮਹਾਰਾਜ ਕਹਿੰਦੇ ਕੱਲਾ ਜ਼ਬਾਨ ਨਾਲ ਨਹੀਂ ਮੰਗਿਆ, ਤੇਰੇ ਅੱਗੇ ਤਲੀ ਵੀ ਕੀਤੀ ਸੀ। ਇੱਕਦਮ ਸੀਨ ਅੱਗੇ ਆ ਗਿਆ, ਮਹਾਰਾਜ ਉਹ ਤੁਸੀਂ ਥੋੜੀ, ਉਹ ਤੇ ਭਾਈ ਕੱਟੂ ਸੀ। ਸਤਿਗੁਰੂ ਕਹਿੰਦੇ ਉਹ ਜਦੋਂ ਕੋਈ ਸਾਡੇ ਪਿਆਰ ਵਾਲਾ ਗੁਰਸਿੱਖ ਕਿਸੇ ਨੂੰ ਕੋਈ ਬਚਨ ਕਰਦਾ ਹੈ ਨਾ, ਕੋਈ ਮੰਗ ਮੰਗਦਾ ਹੈ, ਅਸਲੀਅਤ ਵਿੱਚ ਉਹ ਨਹੀਂ ਬੋਲਦਾ, ਉਹਦੇ ਵਿੱਚੋਂ ਮੈਂ ਬੋਲ ਰਿਹਾ ਹੁੰਨਾ ਵਾ। ਬੋਲੇ ਸੋ ਨਿਹਾਲ, ਉਹਦੇ ਵਿੱਚ ਮੈਂ ਆਪ ਵਰਤ ਰਿਹਾ ਹੁੰਨਾ। ਆਪ ਭਾਈ ਕੱਟੂ ਨੇ ਨਹੀਂ ਸੀ ਮੰਗਿਆ, ਉਹ ਮੈਂ ਹੀ ਮੰਗਿਆ ਸੀ। ਮਹਾਰਾਜ ਪ੍ਰਮਾਣ ਕਰੋ। ਮਹਾਰਾਜ ਕਹਿੰਦੇ ਨਹੀਂ, ਏਦਾਂ ਪ੍ਰਮਾਣ ਨਹੀਂ ਹੋਣਾ, ਪਹਿਲੇ ਉਹਨੂੰ ਛਕਾ, ਉਹ ਜਦੋਂ ਛਕੇਗਾ ਫਿਰ ਅਸੀਂ ਪ੍ਰਮਾਣ ਕਰਾਂਗੇ। ਦੇਖੋ ਪਿਆਰ ਵਾਲਿਆਂ ਦਾ ਕਿੰਨਾ ਸਤਿਕਾਰ ਕਰਦਾ ਮਹਾਰਾਜ, ਜਿਨ੍ਹਾਂ ਦੇ ਅੰਦਰ ਪ੍ਰੇਮ ਹੈ, ਜਿਨ੍ਹਾਂ ਦੇ ਅੰਦਰ ਨਿਮਾਣਾਪਨ ਹੈ, ਕਿੰਨਾ ਮਾਣ ਦਿੰਦਾ। ਹੁਣ ਉਹ ਗੁਰਮੁਖ ਪਤਾ ਕੀ ਕਹਿੰਦਾ? ਕਹਿਣ ਲੱਗਾ ਮਹਾਰਾਜ ਇਹ ਕਥਾ ਕਹਾਣੀਆਂ ਸੀ ਵੱਡੇ ਵਡੇਰਿਆਂ ਤੋਂ ਸੁਣੀਆਂ ਸੀ। ਦਰਬਾਰਾ ਸਿੰਘ ਜੀ ਜਦੋਂ ਉਹ 4-5 ਜਾਣਿਆਂ ਨੇ ਪ੍ਰਸ਼ਾਦਾ ਮੰਗਿਆ, ਮੈਂ ਉਹਨਾਂ ਦੀ ਪੰਗਤ ਲਵਾਤੀ। ਤੇ ਜਦੋਂ ਪੰਗਤ ਲਵਾਈ, ਵਾਹਿਗੁਰੂ ਵਾਹਿਗੁਰੂ ਕਰਕੇ ਮੈਂ ਸਾਰਿਆਂ ਨੂੰ ਪ੍ਰਸ਼ਾਦਾ ਛਕਾਇਆ, ਤੇ ਸਾਰਿਆਂ ਨੇ ਮੈਨੂੰ ਅਸੀਸਾਂ ਬੜੀਆਂ ਦਿੱਤੀਆਂ। ਉਹ ਦਰਬਾਰਾ ਸਿੰਘ ਜੀ ਮੈਂ ਤੇ ਉਹ ਗੁਰਮੁਖਾਂ ਨੂੰ, ਰੰਗੇ ਹੋਏ ਗੁਰਸਿੱਖਾਂ ਨੂੰ ਜਿਹੜੇ ਕਲਗੀਧਰ ਨਾਲ ਪਿਆਰ ਕਰਦੇ ਨੇ, ਉਹਨਾਂ ਨੂੰ ਪ੍ਰਸ਼ਾਦਾ ਛਕਾਇਆ। ਜਦੋਂ ਪ੍ਰਸ਼ਾਦਾ ਉਹਨਾਂ ਨੇ ਛਕ ਲਿਆ ਤੇ ਮੈਂ ਕਿਹਾ ਚਲੋ ਹੁਣ ਥੋੜੀ ਦੂਰੀ ਤੇ ਅਨੰਦਪੁਰ ਸਾਹਿਬ ਅੱਜ ਦਰਸ਼ਨ ਕਰ ਲੈਨੇ ਆ, ਪ੍ਰਸ਼ਾਦੇ ਦੀ ਹਾਜ਼ਰੀ ਕੱਲ ਲਵਾ ਲਾਂਗੇ। ਮੇਰੇ ਨਾਲ ਤੇ ਆਹ ਘਟਨਾ ਵਾਪਰੀ। ਮੈਂ ਤੇ ਰੰਗੇ ਹੋਏ ਗੁਰਸਿੱਖਾਂ ਨੂੰ ਛਕਾਇਆ, ਸਤਿਗੁਰਾਂ ਨੇ ਛਕਿਆ, ਨਹੀਂ ਛਕਿਆ ਤੇ ਸਾਹਿਬ ਜਾਣੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਦਰਬਾਰਾ ਸਿੰਘ ਆ ਗਿਆ, ਮਹਾਰਾਜ ਉਹ ਤੇ ਕਹਿੰਦਾ ਰੰਗੇ ਹੋਏ ਗੁਰਸਿੱਖਾਂ ਨੂੰ ਛਕਾਇਆ, ਤੁਸੀਂ ਕਿਵੇਂ ਛਕ ਲਿਆ? ਇਹ ਗੱਲ ਸੁਣ ਕੇ ਤਗੜਾ ਜਕਾਰਾ ਦੇਣਾ, ਇਹੋ ਜਿਹਾ ਕੋਈ ਗੁਰੂ ਨਹੀਂ ਜਿਨੇ ਆਪਣੀ ਖਲਕਤ ਨੂੰ ਇੰਨਾ ਮਾਣ ਦਿੱਤਾ ਹੋਵੇ ਜਿੰਨਾ ਬਾਜਾਂ ਵਾਲੇ ਸਾਈਂ ਨੇ ਦਿੱਤਾ ਹੈ ਜੀ, ਜਿੰਨਾ ਮਾਲਕ ਪਿਤਾ ਜੀ ਨੇ ਦਿੱਤਾ ਹੈ ਮਾਣ। ਮਹਾਰਾਜ ਕਹਿੰਦੇ ਉਹ ਦਰਬਾਰਾ ਸਿੰਘ ਜਦੋਂ ਕੋਈ ਮੇਰੇ ਰੰਗੇ ਹੋਏ ਗੁਰਸਿੱਖ ਦੀ ਸੇਵਾ ਕਰਦਾ ਹੈ ਨਾ, ਜਦੋਂ ਮੇਰੇ ਰੰਗੇ ਹੋਏ ਗੁਰਸਿੱਖ ਨੂੰ ਕੋਈ ਪ੍ਰਸ਼ਾਦ ਛਕਾਉਂਦਾ ਹੈ, ਅਸਲੀਅਤ ਦੇ ਵਿੱਚ ਗੁਰਸਿੱਖ ਪ੍ਰਸ਼ਾਦ ਨਹੀਂ ਛਕਦੇ, ਉਹਦੇ ਵਿੱਚ ਬੈਠੇ ਅਸੀਂ ਪ੍ਰਸ਼ਾਦ ਛਕਦੇ ਹਾਂ। ਸਤਿ ਸ੍ਰੀ ਅਕਾਲ। ਜਦੋਂ ਕੋਈ ਰੰਗਿਆਂ ਦੀ ਸੇਵਾ ਕਰਦਾ ਹੈ ਨਾ, ਉਹਨਾਂ ਦੀ ਸੇਵਾ ਨਹੀਂ, ਉਹ ਸੇਵਾ ਮੇਰੀ ਹੁੰਦੀ ਹੈ। ਜਦੋਂ ਆਹ ਚੀਜ਼ ਮਹਾਰਾਜ ਨੇ ਕਹੀ ਨਾ, ਸਾਰੀ ਸੰਗਤ ਦਾ ਸਿਰ ਝੁਕ ਗਿਆ। ਵਾਹ ਮਾਲਕਾ, ਧੰਨ ਕਲਗੀਆਂ ਵਾਲਿਆ, ਧੰਨੇ ਤੂੰ।
ਇੰਨਾ ਮਾਣ ਆਪਣੇ ਪਿਆਰ ਵਾਲਿਆਂ ਨੂੰ, ਇੰਨਾ ਮਾਣ ਨਿਮਾਣਿਆਂ ਨੂੰ। ਇਹ ਮੇਰੀ ਦੋਵੇਂ ਹੱਥ ਜੋੜ ਬੇਨਤੀ ਜੇ। ਵੇਖੋ ਮਹਾਰਾਜ ਕਹਿੰਦੇ ਮਾਤਾ ਪ੍ਰੀਤ ਕਰੇ ਪੁੱਤ ਖਾਏ। ਮਾਤਾ ਬੜੀ ਖੁਸ਼ ਹੁੰਦੀ ਜਦੋਂ ਪੁੱਤ ਉਹਦਾ ਖਾਂਦਾ, ਉਹਦੀ ਧੀ ਖਾਂਦੀ, ਉਹਦੇ ਬੱਚੇ ਖਾਂਦੇ। ਹੈ ਜੀ। ਮੀਨੇ ਪ੍ਰੀਤ ਭਈ ਜਲ ਨਹਾਏ। ਮੱਛੀ ਨੂੰ ਕਿੰਨਾ ਪਿਆਰ ਹੈ ਪਾਣੀ ਨਾਲ। ਤੇ ਇਸੇ ਤਰ੍ਹਾਂ ਅਗਲਾ ਬਚਨ ਗੁਰੂ ਰਾਮਦਾਸ ਕਰਦੇ, ਕਹਿੰਦੇ ਸਤਿਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ। ਕਹਿੰਦੇ ਜਦੋਂ ਗੁਰਸਿੱਖ ਦੇ ਮੂੰਹ ਦੇ ਵਿੱਚ ਕੋਈ ਅੰਨ ਦਾ ਦਾਣਾ ਪਾਉਂਦਾ, ਪ੍ਰਸ਼ਾਦ ਪਾਉਂਦਾ, ਪਦਾਰਥ ਪਾਉਂਦਾ ਹੈ ਨਾ, ਕਹਿੰਦੇ ਜਦੋਂ ਗੁਰਸਿੱਖ ਕੁਝ ਛਕਦਾ ਸਤਿਗੁਰੂ ਵੀ ਬੜੇ ਪ੍ਰਸੰਨ ਹੁੰਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਵਿਸਾਖੀ ਦਾ ਦਿਨ ਮਨਾ ਰਹੇ ਆ। ਜਿੰਨਾ ਨਿਮਾਣਿਆਂ ਨੂੰ ਮਾਣ ਬਾਜਾਂ ਵਾਲੇ ਨੇ ਦਿੱਤਾ, ਕਿਸੇ ਹੋਰ ਪੈਗੰਬਰ ਨੇ ਨਹੀਂ ਦਿੱਤਾ। ਅੰਦਰੋਂ ਉਹਨਾਂ ਦੇ ਬਣੀਏ। ਅਸੀਂ ਕਈ ਵਾਰੀ ਨਾ ਐਵੇਂ ਫੁਕਰੀਆਂ ਨਹੀਂ, ਮਾਰੀ ਕੱਖ ਹੁੰਦੀ ਨਹੀਂ ਗੱਲ। ਚਲੋ ਮੈਂ ਨਾਂ ਨਹੀਂ ਲੈਣਾ। ਅੱਜ ਤੋਂ 7-8 ਸਾਲ ਪਹਿਲੇ ਇੱਕ ਲੀਡਰ ਨਾ ਬਿਆਨਬਾਜ਼ੀ ਕਰ ਰਿਹਾ ਮਾਈਕ ਦੇ ਉੱਤੇ। ਤੇ ਉਹ ਬਿਆਨਬਾਜ਼ੀ ਕਰਦਿਆਂ ਕਰਦਿਆਂ ਪਤਾ ਕੀ ਕਹਿੰਦਾ? ਕਹਿੰਦਾ ਪੰਜਾਬ ਦੀਆਂ ਸੜਕਾਂ ਮੈਂ ਬਣਾ ਦੇਣੀਆਂ, ਫਲਾਣੀ ਐਕਟਰਸ ਹੈ ਉਹਦੀਆਂ ਗੱਲਾਂ ਵਰਗੀਆਂ। ਵੇਖ ਸੁਣਿਓ, ਇਹ YouTube ਤੇ ਹੋਏਗਾ, ਸੁਣ ਲਿਓ। ਮੈਂ ਐਕਟਰਸ ਦਾ ਨਾਂ ਨਹੀਂ ਲੈਣਾ। ਉਹ ਕਹਿੰਦੇ ਜੀ ਉਹਦੀਆਂ ਗੱਲਾਂ ਵਰਗੀਆਂ ਸੜਕਾਂ ਬਣਾ ਦੇਣੀਆਂ। ਉਹ ਕੁਦਰਤੀ ਉਹਦੀਆਂ ਗੱਲਾਂ ਦੇ ਵਿੱਚ ਟੋਏ ਪੈਂਦੇ ਨੇ। ਹੈ ਉਹ ਮੈਂ ਕਿਹਾ ਸੱਚੀ ਗੱਲ ਏ, ਇਹ ਟੋਇਆਂ ਵਾਲੀਆਂ ਸੜਕਾਂ ਬਣਾਤੀਆਂ ਸਾਰੀਆਂ। ਹੈ ਕਈ ਵਾਰੀ ਬੰਦਾ ਗੱਲਾਂ ਇਹੋ ਜਿਹੀਆਂ ਕਰ ਦਿੰਦਾ, ਉਹ ਐਵੇਂ ਬਿਨਾਂ ਵਜ੍ਹਾ ਦੀਆਂ ਫੁਕਰੀਆਂ ਜੀਆਂ ਉਹ ਸਾਡੇ ਅੰਦਰੋਂ ਨਿਕਲਣ ਜੀ। ਸਾਡੇ ਅੰਦਰ ਨਾ ਹੋਣ। ਅਸੀਂ ਜੋ ਅੰਦਰ ਨਾ ਉਹੀ ਬਾਹਰ, ਜੋ ਬਾਹਰ ਉਹੀ ਅੰਦਰ ਹੋਈਏ। ਆਹ ਨਿਮਾਣਾਪਨ ਹੈ। ਵਿਖਾਵੇ ਦੀ ਚੀਜ਼ ਸਾਡੇ ਅੰਦਰੋਂ ਨਿਕਲ ਜੇ। ਗੁਰੂ ਕਿਰਪਾ ਕਰੇ। ਆਓ ਆਨੰਦ ਸਾਹਿਬ ਦਾ ਪਾਠ, ਫਿਰ ਅਰਦਾਸ। ਹੁਕਮਨਾਮਾ ਬਾਪੂ ਜੀ ਦਾ ਲੈ ਕੇ ਸਭ ਨੇ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ। ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ,
ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਅਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ ਹੈ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ ਹੈ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ ਹੈ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ ਹੈ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।